अस्सलाम वालेकुम नाज़रीन, मैं सरदार कमाल तो तुसीं देख रहे हो सरदार कमाल ऑफिशियल चैनल। फैसलाबाद सुर संगीत की धरती, सुच्चे लोगों की धरती। इत्थे जोत भी बहुत अच्छी होंदी है, इत्थे गाना भी बहुत अच्छा होंदा है। अज साडे फैसलाबाद की एक बहुत ही प्यारी फनकारा, बड़ी मशहूर फनकारा बुशरा मलंगनी साहबा, उन्होंने कोल असीं आए हैं। आओ उन्होंने गलबात करने हैं, उन्होंने पूछने हैं कि तुसीं मलंगनी किवें होए। अस्सलाम वालेकुम जी बुशरा मलंगनी साहबा, की हाल है तुहाडा? वालेकुम अस्सलाम, अल्हम्दुलिल्लाह। ਅਸੀਂ ਤੁਹਾਨੂੰ ਚੰਗਾ ਭਲਾ ਛੱਡ ਕੇ ਗਏ ਸੀ ਤੇ ਤੁਸੀਂ ਮਲੰਗਣੀ ਹੋ ਗਏ। ਕਿੰਨੇ ਕਰਤਾ ਤੁਹਾਨੂੰ ਮਲੰਗਣੀ? ਉਹ ਜੀ ਵੇ ਮਲੰਗਿਆ ਮਲੰਗਣੀ ਕਰ ਛੜੇ ਸੋਹਣੀ ਮਟਿਆਰ ਨੂੰ ਉਹ ਕਿਤੇ ਉਸ ਚੱਕਰ ਤੇ ਨਹੀਂ ਹੋ ਗਏ? ਨਹੀਂ ਉਹ ਤੇ ਚੱਕਰ ਨਹੀਂ ਸੀ। ਹਾਂ ਇਹ ਭਾਜੀ ਕਹਿੰਦੇ ਨੇ ਵੀ ਕੇਸਰ ਸੀ ਮੇਰੇ ਕਰਾਚੀ ਅੱਛਾ ਜੀ, ਸਰਾਇਕੀ ਵੀ ਤੇ ਕਸੀਦਾ ਧਮਾਲਾਂ ਦਾ ਅੱਛਾ ਉਹਨਾਂ ਨੇ ਮਤਲਬ ਕਰਵਾਇਆ ਉਹਨਾਂ ਦੀ ਪਿਆਰ ਨਾਲ। ਤੇ ਭਾਈ ਭਾਜੀ ਕੌਣ ਆਪਣਾ? ਭਾਈ ਹਸਨ ਸਾਦਕ। ਹਸਨ ਸਾਦਕ ਸਾਹਿਬ ਪੂਰਾ ਨਾਮ ਹੋ ਰਿਹਾ ਜੀ। ਉਹਨਾਂ ਨੇ ਤੁਹਾਨੂੰ ਸਰਾਇਕੀ ਕੇਸਟ ਵੀ ਕਰਾਇਆ ਔਰ ਕਸੀਦੇ ਦਾ ਵੀ ਕੇਸਟ ਕਰਾਇਆ, ਧਮਾਲਾਂ ਦਾ ਵੀ ਕਰਾਇਆ। ਹਾਂਜੀ, ਕਰਾਚੀ ਹੀਰਾ ਕੰਪਨੀ। ਮਾਸ਼ਾਅੱਲਾ। ਤੇ ਕਹਿੰਦੇ ਨੇ ਪੁੱਛਰਾ ਬੜਾ ਸਾੜੀਆਂ ਲਾਈਆਂ, ਕੱਪੜੇ ਪਾਏ, ਜ਼ੇਵਰ ਪਾਇਆ, ਬਸ ਸਾਰਾ ਕੁਝ ਦੇਖਿਆ ਨਾ, ਬਸ ਹੁਣ ਠੀਕ ਆ, ਇਸ ਤਰ੍ਹਾਂ ਸਹੀ ਹੈ। ਠੀਕ ਵੇ ਸਾੜੀਆਂ ਨਾਲ ਉਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪਿਆ ਤੇ ਇਸ ਤਰ੍ਹਾਂ ਮੌਲਾ ਦਾ ਜ਼ਿਕਰ ਤੂੰ ਕਰ, ਠੀਕ ਹੋ ਗਿਆ। ਮੈਂ ਕਿਹਾ ਠੀਕ ਹੈ ਕਿਉਂਕਿ ਹਸਨ ਸਾਦਕ ਸਾਹਿਬ ਵੀ ਹੁਣ ਗਾਣਾ ਤੇ ਬਿਲਕੁਲ ਛੱਡ ਗਏ ਨੇ। ਹਾਂਜੀ, ਉਹ ਤੇ ਹੁਣ ਜ਼ਾਕਰ ਅਹਿਲੇ ਬੈਤ ਹੋ ਚੁੱਕੇ ਨੇ ਮਾਸ਼ਾਅੱਲਾ। ਫਿਲਮਾਂ 'ਚ ਗਾਣੇ ਮਾਸ਼ਾਅੱਲਾ ਗਾਏ, ਮੈਡਮ ਨੂਰਜਾਨਾ ਗਾਇਆ। ਬੜਾ ਸਕੋਰ ਉਹਨਾਂ ਦਾ, ਬੜਾ ਸਕੋਰ ਉਹਨਾਂ ਦਾ। ਮਗਰ ਬੜੀ ਗੱਲ ਹੈ ਕਿ ਉਹਨਾਂ ਨੇ ਬਿਲਕੁਲ ਉਹ ਸਾਰਾ ਕੁਝ ਛੱਡ ਕੇ ਹੁਣ ਸਿਰਫ ਮੌਲਾ ਦਾ ਜ਼ਿਕਰ ਕਰਦੇ। ਹਾਂਜੀ ਹਾਂਜੀ, ਇਸ ਤਰ੍ਹਾਂ ਹੀ। ਅੱਛਾ ਜੀ, ਤੁਸੀਂ ਵੀ ਮੌਲਾ ਦਾ ਜ਼ਿਕਰ ਹੀ, ਤੁਸੀਂ ਗਾਣੇ ਛੱਡਦੇ ਨਹੀਂ ਆ ਵਿੱਚ ਗਾਉਂਦੇ ਹੋ? ਨਹੀਂ ਨਹੀਂ, ਮੈਂ ਮੌਲਾ ਦੇ ਜਸ਼ਨ, ਹਾਂ ਸ਼ਾਮੀ ਕਲੰਦਰ, ਅੱਛਾ ਜੀ, ਇਸ ਤਰ੍ਹਾਂ ਮੈਂ ਮਤਲਬ ਦੂਰ ਦੂਰ ਤੱਕ ਨਾ ਮੇਰੇ ਮੌਲਾ ਦੇ ਜਸ਼ਨ ਜਦੋਂ ਹੁੰਦੇ ਨੇ। ਈਦੇ ਗਦੀਰ ਹੈ, ਉਹਦੇ 15 ਰੋਜ਼ੇ ਦੀਨੇ, ਹਰੀਪੁਰ ਹਜ਼ਾਰਾ, ਇੱਧਰ ਟੋਬਾ, ਗੁਜਰਾ, ਸਾਈਵਾਲ, ਚੰਗ, ਮਤਲਬ ਇਸ ਤਰ੍ਹਾਂ ਸ਼ਾਮੀ ਕਲੰਦਰ ਜਾਂ ਮੌਲਾ ਦੇ ਜਦੋਂ ਵਲਾਦਤ ਹੈ ਉਹਨਾਂ ਦੇ ਜਸ਼ਨ। ਜਿੱਥੇ ਮਾਲਕਾਂ ਦਾ ਜ਼ਿਕਰ ਹੈ ਤੁਸੀਂ ਉੱਥੇ ਚਲੇ ਜਾਂਦੇ ਹੋ? ਇਨਸ਼ਾਅੱਲਾ। ਅੱਛਾ ਜੀ, ਇੱਕ ਗੱਲ ਮੈਨੂੰ ਸੁਣਨ ਚ ਮਿਲੀ ਔਰ ਬੜੀ ਮੈਨੂੰ ਖੁਸ਼ੀ ਵੀ ਹੋਈ ਉਸ ਗੱਲ ਦੀ ਕਿ ਤੁਸੀਂ ਉਸ ਮਿਊਜ਼ਿਕ ਡਾਇਰੈਕਟਰ ਦੇ ਸ਼ਾਗਿਰਦ ਹੈਗੇ ਹੋ ਕਿ ਜਿਨ੍ਹਾਂ ਦਾ ਗਾਣਾ ਜਿੱਦਣ ਰਿਕਾਰਡ ਹੁੰਦਾ ਸੀ ਉਦੋਂ ਮਿਊਜ਼ੀਸ਼ੀਅਨ ਸੱਚੀ ਮੁੱਚੀ ਆਪਣੇ ਘਰੋਂ ਆਪਣਾ ਖਾਣਾ ਪੈਕ ਕਰਕੇ ਨਾਲ ਲੈਂਦੇ ਸਨ ਕਿ ਅੱਜ ਸਾਡੀ ਜਾਨ ਨਹੀਂ ਛੁੱਟਣੀ। ਜਿਸ ਸਿੰਗਰ ਉਹ ਚਾਹੇ ਖਵਾਤੀਨ ਹੈ ਜਾਂ ਮਰਦ ਹੈ, ਜੀ ਜੀ, ਮਤਲਬ ਜਿਹਨੇ ਗਾਣਾ ਗਾਣਾ ਹੈ, ਠੀਕ ਹੈ ਜੀ, ਉਹ ਬਕਾਇਦਾ ਤਿਆਰੀ ਕਰਕੇ ਆਉਂਦਾ ਸੀ, 2-4 ਦਿਨ 5 ਦਿਨ ਰੈਸਟ ਕਰਕੇ ਆਉਂਦਾ ਸੀ ਕਿ ਜੀ ਉਹਨਾਂ ਦਾ ਗਾਣਾ ਹੈ। ਉਹਨਾਂ ਦਾ ਨਾਮ ਹੈ ਪਾਕਿਸਤਾਨ ਦੇ ਵਾਹਦ ਇੱਕ ਐਸੇ ਮਿਊਜ਼ਿਕ ਡਾਇਰੈਕਟਰ ਹੋਏ ਨੇ ਮਾਸਟਰ ਅਬਦੁੱਲਾ ਸਾਹਿਬ। ਜੀ ਜੀ, ਬਿਸਮਿਲ੍ਲਾ। ਤੇ ਤੁਸੀਂ ਮਾਸਟਰ ਅਬਦੁੱਲਾ ਸਾਹਿਬ ਦੇ ਸ਼ਾਗਿਰਦ ਹੋ? ਜੀ। ਅੱਛਾ ਜੀ। ਹਾਂਜੀ ਹਾਂਜੀ, ਮੈਂ ਮਤਲਬ ਬਚਪਨ ਤੋਂ ਜਦੋਂ ਗਾਉਂਦੀ ਸੀ ਨਾ, ਮੈਨੂੰ ਉਸ ਵੇਲੇ ਨਹੀਂ ਪਤਾ ਸੀ ਕਿ ਕਿੰਨਾ ਦੀ ਮੌਸੀਕੀ ਜਾਂ ਕੀ ਹੈ, ਲੇਕਿਨ ਮੈਂ ਪਤਾ ਕਿ ਬਦਲਾ ਫਿਲਮ ਦਾ ਰਾਹੇ ਰਾਹੇ ਜਾਂਦੇ ਰਾਹੀਆ, ਮੈਂ ਡਗਮਗ ਡੋਲ ਗਈ, ਕੰਮ ਕਰਨਾ ਗੁੰਗਣਾਉਂਦੇ ਰਹਿਣਾ। ਨਹੀਂ, ਜਦੋਂ ਰਾਹੇ ਰਾਹੇ ਜਾਂਦੇ ਰਾਹੀਆ ਸੁਣਿਆ ਤੁਹਾਡੀ ਉਦੋਂ ਕਿੰਨੀ ਏਜ ਸੀ? ਤੇ ਉਸੇ ਹੈਗੀ 10-12 ਸਾਲ ਹੋਏਗੀ। 10-12 ਸਾਲ ਚ ਤੁਹਾਨੂੰ ਰਾਹੇ ਰਾਹੇ ਜਾਂਦੇ ਰਾਹੀਆ ਗਾਣਾ ਅੱਛਾ ਲੱਗ ਗਿਆ? ਗਾਣਾ ਤਾਂ ਮੈਂ ਬਚਪਨ ਤੋਂ ਹੀ ਗਾਉਂਦੀ ਸੀ, ਛੋਟਿਆਂ ਉਸ ਤੋਂ ਵੀ ਛੋਟਿਆਂ ਹੁੰਦਾ। ਅੱਛਾ, ਤੇ ਤੁਹਾਨੂੰ ਉਦੋਂ ਨਹੀਂ ਸੀ ਪਤਾ ਕਿ ਇਹ ਕੋਈ ਪਤਾ ਨਹੀਂ ਉਹ ਫਿਰ ਮਾਸਟਰ ਅਬਦੁੱਲਾ ਸਾਹਿਬ ਦਾ ਗਾਣਾ? ਹਾਂ, ਜਦੋਂ ਫਿਰ ਉਹ ਸ਼ਾਗਿਰਦੀ ਹੋਈ ਹੈ ਨਾ, ਤੇ ਉਸ ਵਕਤ ਪਤਾ ਲੱਗਾ ਹੈ ਮੌਸੀਕੀ ਤੇ ਮਾਸਟਰ ਅਬਦੁੱਲਾ ਸਾਹਿਬ ਦੀ। ਨਹੀਂ, ਤੁਹਾਨੂੰ ਉਹਨਾਂ ਦਾ ਨਹੀਂ ਚੰਗਾ ਲੱਗਾ ਛੱਡ ਮੇਰੀ ਬੀਣੀ ਨਾ ਮਰੋੜ? ਹਾਂ ਹਾਂ, ਬੜਾ ਪਿਆਰਾ ਲੱਗਿਆ ਜੀ, ਤੇਰੇ ਨਾਲ ਰਹਿਣਾ। ਬਿਲਕੁਲ ਬਿਲਕੁਲ। ਅੱਛਾ ਜੀ, ਲੇਕਿਨ ਉਹ ਤੁਹਾਨੂੰ ਰਾਹੇ ਰਾਹੇ ਜਾਂਦੇ ਰਾਹੀਆ ਲੜ ਗਿਆ ਗਾਣਾ? ਹਾਂਜੀ ਹਾਂਜੀ। ਫਿਰ ਤੁਸੀਂ ਤਲਾਸ਼ ਟੁਰ ਪਏ ਤਲਾਸ਼ ਚ? ਹਾਂਜੀ ਕਿ ਜੀ ਇਹ ਕੌਣ ਨੇ ਜਿਨ੍ਹਾਂ ਦਾ ਗਾਣਾ ਹੈਗਾ? ਇਸ ਤਰ੍ਹਾਂ ਉਹ ਮਾਸਟਰ ਅਬਦੁੱਲਾ ਸਾਹਿਬ ਸਨ? ਜੀ ਜੀ। ਫਿਰ ਇਸ ਤਰ੍ਹਾਂ ਹੋਇਆ ਨਾ ਕਿ ਮੈਂ ਉੱਥੇ ਭਾਈ ਨਜ਼ਾਕਤ ਇਹਨਾਂ ਦੇ ਘਰੇ, ਮੈਂ ਘਰ ਸਾਂ ਜਿਸ ਵੇਲੇ ਮਾਸਟਰ ਸਾਹਿਬ ਆਏ ਨੇ, ਉੱਥੇ ਮਿਲਾਇਆ ਬੜਾ ਪਿਆਰ ਮੁਹੱਬਤ ਨਾਲ, ਠੀਕ ਹੈ, ਬੜਾ ਮਿਲੇ, ਖੁਸ਼ ਹੋ ਕੇ ਫਿਰ ਮੈਂ ਸੁਣਾਇਆ ਉਹਨਾਂ ਦੀ ਫਿਲਮ ਦਾ ਗਾਣਾ ਸੀ, ਮੇਰੇ ਦਿਲ ਦੀ ਕਿਤਾਬ ਵਿੱਚ ਲਿਖਿਆ ਨਾਵਾਂ, ਤੇ ਬੜਾ ਖੁਸ਼ ਹੋਏ। ਫਿਰ ਇਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਦੇ ਸ਼ਾਗਿਰਦ ਹੋਵੋ। ਫਿਰ ਭਾਈ ਇਜਾਜ਼ ਕੈਸਰ, अच्छा जल्ला जन्नत नसीब, बड़े खूबसूरत फनकार और बड़े खूबसूरत इंसान। हाँ जी, नज़ाकत, शराफत, अल्लाह दे भाई हसन सादक मौला क्या बात अपने हिफ्ज़ो मान च रखन। साडे पाकिस्तान दा मतलब ये वे कि इत्थों उन्हां दी रहाइश, इत्थों अल्लाह ने भाग लाया ते पूरे वर्ल्ड च नाम है, पूरी दुनिया च नाम है। वो साडा फखर ने, साडा मान है। अल्लाह उन्होंने सलामत रखे मौला, भाई तन पाक उन्होंने जिंदगियां। अच्छा, नहीं तो शागिर्द फिर मतलब कि हसन सादक साहब ने कराया या नज़ाकत अली साहब ने कराया? नज़ाकत साहब सी, भाई इजाज सन, ते वो देर हो गई। देखना तुसी मेरी तस्वीरां भी देखिया? तस्वीरां तो नहीं देखियां ने ना भी, वो काफी देर दी गल है। अच्छा जी, काफी अरसा गुजरे। वो फिर बकायदा उत्थे शागिर्दी मतलब होई। ते वेखो जी, गल ते इन्नी है कि जिन्हों दिलों मन लईए वो उस्ताद ही हुंदा है। बिल्कुल सही है, गल ते मन लैण दी, बिल्कुल है ना जी, मनन मराद है। हाँ जी। अच्छा जी, मैनूं हुण यकीन इस तरह आवेगा कि तुसीं मास्टर अब्दुल्ला साहब दी शागिर्द हो। जी जी। तुसीं मैनूं उन्हां दा कोई गीत सुणाओ हाँ इंशाअल्लाह, जिहड़ा उन्हां दी तर्ज उन्हां ने बनाई, जिहड़ी ओह सुणाओ जी। बिस्मिल्लाह बिस्मिल्लाह।
बिस्मिल्लाह। ਕੀ ਸੁਣਾਉਣ ਜਾ ਰਹੇ ਤੁਹਾਨੂੰ? ए ਉਹ ਡਗਮਗ ਡੋਲ ਗਈ हाँ चलो ਹੈ ਜੀ। ठीक हो गया, वाह, वाह। ठीक हो गया। डगमग डोल गई झूठ नहीं बोलती ਵੇਖਦੀ ਰਾਹ ਗਰਿਆ ਉਹ ਮੇਰੇ ਸੋਹਣਿਆ ਮੈਂ ਡਗਮਗ ਡੋਲ ਗਈ ਝੂਠ ਨਹੀਂ ਬੋਲਦੀ ਵੇਖਦੀ ਰਾਹ ਗਰਿਆ ਉਹ ਮੇਰੇ ਸੋਹਣਿਆ ये खबरां आ गया ये खुशियां छा गया ये खबरां आ गया ये खुशियां छा गया छम छम नचे मेरा जहां मैं नौकर तेरिया तू मन ले मेरिया मान ना तोड़ी दिलदा लंघ जा कोल दी मैं दुख नहीं फोड़ दी देखदी राह घरिया ओ मेरे सोहणिया मैं डगमग डोल गई झूठ नहीं बोल दी देखदी राह घरिया ओ मेरे सोहणिया तू फेरा पावेगा तू नैन मिलावेगा तू फेरा पावेगा तू नैन मिलावेगा तिखे तिखे होने मेरे साथ तू कोल बुलाना ते मैं शर्माना दिल कंब जाना कुंडदा मैं हासे ढोल दी ते मोती रोल दी देखदी राह गरिया ओ मेरे सोहणिया मैं डगमग डोल गई झूठ नहीं बोलदी देखदी राह गरिया ओ मेरे सोहणिया देखदी राह गरिया ओ मेरे सोहणिया देखदी राह गरिया ओ मेरे सोहणिया अरे वाह 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 ਅੱਲਾਹ ਤੁਹਾਨੂੰ ਸਲਾਮਤ ਰੱਖੇ ਬਾਜੀ ਬਹੁਤ ਅੱਛਾ ਵੈਰੀ ਗੁੱਡ ਬਈ ਤੁਸੀਂ ਸੱਚੀ ਮੁੱਚੀ ਮੈਨੂੰ ਪੁੱਛਣਾ ਨਹੀਂ ਚਾਹੀਦਾ ਕਿ ਤੁਸੀਂ ਮੈਨੂੰ ਯਕੀਨ ਆ ਗਿਆ ਤੁਸੀਂ ਉਹਨਾਂ ਦੇ ਹੀ ਸ਼ਾਗਿਰਦ ਹੋ ਮਾਸਟਰ ਅਬਦੁੱਲਾ ਸਾਹਿਬ ਦੇ ਸ਼ਾਗਿਰਦ ਹੋ ਜੀ ਅੱਛਾ ਬਾਜੀ ਤੁਸੀਂ ਇੰਨੀਆਂ ਸਿੰਗਰਾਂ ਇੱਥੇ ਸਾਡੇ ਪਾਕਿਸਤਾਨ ਚ ਆਈਆਂ ਨੇ ਮੈਡਮ ਨੂਰਜਹਾਂ ਤੇ ਇੱਕ ਹੀ ਹੋਈ ਹੈ ਉਹ ਉਤਾਰ ਸੀ ਅੱਲਾਹ ਦੀ ਜ਼ਾਤ ਦਾ ਇਹਨਾਂ ਤੋਂ ਇਲਾਵਾ ਤੁਹਾਨੂੰ ਕਿਹੜੀ ਕਿਹੜੀ ਸਿੰਗਰ ਪਸੰਦ ਆਈ ਕਦੀ ਵੇਖੋ ਜੀ ਹੱਕ ਦੀ ਬਾਤ ਹੈ ਹੱਕ ਦੀ ਬਾਤ ਕਰਨੀ ਚਾਹੀਦੀ ਹੈ ਔਰ ਮੇਰਾ ਅੱਲਾ ਤੇ ਅੱਲਾ ਦਾ ਰਸੂਲ ਇਸ ਗੱਲ 'ਚ ਗਵਾਹ ਹੈ ਮੈਂ ਬਚਪਨ ਤੋਂ ਨਾ ਜਿਹਨੂੰ ਦਿਲ ਦੇ ਉਸਤਾਦ ਕਹਿ ਲੋ ਉਹ ਮੈਂ ਮੈਡਮ ਜੀ ਨੂੰ ਸੁਣਿਆ ਤੇ ਉਹਨਾਂ ਨੂੰ ਮੈਂ ਗਾਇਆ ਮੈਡਮ ਹੋਰਾਂ ਦਾ ਨਹੀਂ ਉਹ ਤਾਂ ਮੈਂ ਕਹਿ ਰਿਹਾ ਨੇ ਇੱਕ ਹੋ ਗਈ ਨਾ ਜੀ ਹਾਂ ਜੀ ਮਤਲਬ ਕਿ ਉਹਨਾਂ ਨੂੰ ਗਾਇਆ ਠੀਕ ਹੋ ਗਿਆ ਉਸ ਤੋਂ ਇਲਾਵਾ ਬੜੇ ਬੜੇ ਅੱਛੇ ਸਿੰਗਰ ਪਾਕਿਸਤਾਨ ਜੋ ਹੋਏ ਨੇ ਹਾਂਜੀ 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 ਉਹਨਾਂ 'ਚੋਂ ਤੁਹਾਨੂੰ ਕੋਈ ਨਹੀਂ ਅੱਛੀ ਲੱਗੀ सब अच्छे ने अफशां बेगम हाँ हाँ क्या बात हाँ जी क्या बात है बड़ा नहीं दफ्तर बड़ा बहुत नाम अच्छा है, सी नहीं नहीं दफ्तर दफ्तर महनाज महनाज बेगम महनाज बहुत अच्छा कमाल हाँ जी बड़ा बड़ी बड़ी मतलब सुरीली औरत कमाल ਇਹਨਾਂ ਦਾ ਕੋਈ ਗਾਣਾ ਨਹੀਂ ਤੁਹਾਨੂੰ ਲੜਿਆ ਕਿ ਵੀ ਮੈਨੂੰ ਨਹੀਂ ਦਫ਼ਤਰ ਦਾ नहीं जी नहीं दफ्तर का तो कोई नहीं लड़िया ਅੱਛਾ हाँ जी सिर्फ महनाज का वगैरह ओ माशाल्लाह बहुत सुरीली ਮਹਿਨਾਜ਼ ਬੇਗਮ ਦਾ ਕੋਈ देखो जी मैं हूँ तुहानू ਸ਼ਮਸ਼ਾ ਕਵਲ ਵੀ ਇਸ ਵਿੱਚ ਬੜੀ ਅੱਛੀ ਹੋ ਗਈ ਅੱਛਾ ਗਾਉਂਦੇ ਸਨ हाँ जी बिना गल नहीं
ਪਤਾ ਕੀ ਮਾਲਾ ਬੇਗਮ ਮਾਲਾ ਬੇਗਮ, ਹਾਂ ਉਹ ਤੇ ਪਹਿਲੀ, ਬਹੁਤ ਪਹਿਲੀ ਹੋਣੀ। ਨਹੀਂ, ਮੈਡਮ ਨੂਰ ਜਹਾਂ ਦੇ ਦੌਰ ਹੈ ਜੀ। ਅੱਛਾ ਅੱਛਾ, ਅਰੁਣਾ ਲੈਲਾ ਹਾਂਜੀ ਹਾਂਜੀ, ਬੰਗਲਾਦੇਸ਼ ਤੋਂ ਆਏ ਸਨ, ਹਾਂਜੀ ਹਾਂਜੀ, ਬੰਗਾਲੀ ਸਨ। ਲੇਕਿਨ ਮੈਂ ਮੈਡਮ ਹੋਰਾਂ ਨੂੰ ਗਾਇਆ। ਅੱਛਾ ਜੀ, ਯਾਨੀ ਕਿ ਤੁਸੀਂ ਮੈਡਮ ਸਾਹਿਬਾ ਤੋਂ ਇਲਾਵਾ ਤੁਸੀਂ ਸੱਜੇ ਖੱਬੇ ਨਹੀਂ ਤੱਕਿਆ? ਨਹੀਂ, ਸਿਰਫ ਉਹਨਾਂ ਦੇ ਗਾਏ ਹੋਏ ਗਾਣੇ ਜਾਂ ਉਹਨਾਂ ਨੂੰ ਸੁਣਿਆ, ਉਹਨਾਂ ਨੂੰ ਇੱਕ ਸੋਚਿਆ, ਕੋਸ਼ਿਸ਼, ਲੇਕਿਨ ਉਹ ਤੇ ਸਦੀਆਂ 'ਚ ਨਾ ਪੈਦਾ ਹੋਇਆ ਕੋਈ ਤੇ ਨਾ ਹੋਏਗਾ। ਠੀਕ ਹੈ, ਉਹਨਾਂ ਦੀ ਤੇ ਧੂੜ ਨੂੰ ਵੀ ਅਸੀਂ ਛੂ ਨਹੀਂ ਸਕਦੇ, ਕਿਉਂ? ਲੇਕਿਨ ਇਹ ਕਿ ਪਿਆਰ ਹੈ ਸੀ। ਵਾਹ ਵਾਹ, ਨਹੀਂ ਪਿਆਰ ਤਾਂ ਉਹਨਾਂ ਨੇ ਜੀ, ਉਹ ਮਾਸ਼ਾਅੱਲਾ ਇੱਕੋ ਹੀ ਮੈਡਮ ਨੂਰ ਜਹਾਂ ਹੋਏ ਨੇ, ਔਰ ਜਦ ਤੱਕ ਇਹ ਦੁਨੀਆ ਹੈ, ਹਾਂ, ਉਹਨਾਂ ਦੇ ਨਾਲ ਸਿਰਫ ਹੋਰ ਤੋਬਾ ਨੌਜ਼ਬਿल्ला ऐसा सोच नहीं सकते, बड़े महान लोग। मैं तो ये भी गल सुनी है कि लता बेगम मैडम नूर जहाँ के सिर च तेल ला रहे सन और आशा बेगम जिहड़े उन्होंने दबा रहे सन, ते लता जी ये कह रहे सन कि दीदी मुझे ना आप जैसा हाय नहीं कहना है। हाँ, नहीं है, जैसे आप हाय कहती है ना वो नहीं मुझसे होता। दीदी वो सिखा दे मुझे। सिखा दो। हाँ जी, तो मैंने खुद मैं उन्होंने इंटरव्यू सुनिया लता जी का, उन्होंने कहा जी जो तलफ़ुज़ है ना वो मैंने मैडम जी से सीखा। कोई शक नहीं है, कोई शक नहीं है। सच ते लोग भाजी शादी फील्ड च की थी तुसी या खानदान च की थी? मेरे ख्याल में कोई भैड़ी गल ही पूछ रही है। नहीं, शादी तो हो गई हूँ, साढ़े असी कदों 16 साल के लगन डे। नहीं नहीं, मेरी मैं शादी हुई, खत्म हो गई, बस मैं हूँ बस तनख्वाह कर ली है बस। नहीं चलो कोई गल नहीं, मतलब ठीक है, ब्रेकअप हो गया, कोई ऐसी गल नहीं, ब्रेकअप जिंदगी च ਹੁੰਦੇ ਰਹਿੰਦੇ ਨੇ। ਨਹੀਂ ਮੈਂ ਤੁਹਾਡਾ ਕੰਮ ਤੇ ਨਹੀਂ ਅੜਿਆ ਗਿਆ ਕਿ ਵੀ ਤੁਸੀਂ ਗਾਉਂਦੇ ਸੋ ਤੇ ਉਹਨਾਂ ਨੂੰ ਇਸ ਗੱਲ ਨਾਲ ਕੋਈ ਇਖਤਲਾਫ ਹੋਵੇ? नहीं नहीं ऐसा ਹੁੰਦਾ ਨਾ ਸਮ ਟਾਈਮ ਕਿ ਇੱਕ ਬੰਦਾ ਸੁਰੀਲਾ ਹੁੰਦਾ, ਇੱਕ ਨਾਲ ਕੂੜ ਹੁੰਦਾ। हाँ हाँ, ऐसा भी ऐसे भी होया ना, ऐसा भी सी। ਕਿ ਪੈਸੇ ਵੀ ਲਈ ਜਾਣੇ, ਮੁੱਛਾਂ ਨੂੰ ਵੱਟ ਵੀ ਦੇਈ ਜਾਣਾ, ਨਾਲੇ ਵੀ ਕਹੀ ਜਾਣਾ ਇਹ ਗਾਣਾ ਕੰਮ ਚੰਗਾ ਨਹੀਂਗਾ। चंगा नहीं है, हाँ, वाह वाह वाह, ਇੰਦੀ ਗੱਲ ਹੋਈ? हाँ इंज दी सी। ਚਲੋ ਅੱਲਾਹ ਪਾਕ ਨੇ ਅੱਛਾ ਸੁਣਦੇ ਵੀ ਹੋਣਗੇ, ਕਿਤੇ ਕੰਨ ਨਾਲ ਕੰਨ ਲਾ ਕੇ ਸੁਣਦੇ ਵੀ ਹੋਣੇ ਨੇ, ਯਾਰ ਗਾਂਦੀ ਤੇ ਮੇਰੀ ਬੁੱਢੀ ਅੱਛਾ ਹੈ, ਲੇਕਿਨ ਕੀ ਕਰਾਂ ਹੈ। ਅੱਛਾ ਜੀ, ਅੱਛਾ ਬਾਜੀ ਤੁਹਾਨੂੰ ਕੋਈ ਆਪਣੇ ਅੰਦਰੋਂ ਜਿਹੜਾ ਮੈਡਮ ਦਾ ਬਹੁਤ ਅੱਛਾ ਗੀਤ ਲੱਗਦਾ ਹੋਵੇ, ਜਿਹੜਾ ਤੁਸੀਂ ਕਹਿੰਦੇ ਕਿ ਮੈਂ ਤਨਖਾਹੀ 'ਚ ਵੀ ਗਾ ਲੈਂਦੀ ਹਾਂ ਜਾਂ ਮੈਨੂੰ ਬੜਾ ਅੱਛਾ ਲੱਗਦਾ ਹੈ? ਜਿਵੇਂ ਕਿ ਮੈਂ ਇੱਕ ਵਾਰੀ ਅਫਸ਼ਾ ਬੇਗਮ ਦੇ ਘਰ ਗਿਆ ਤੇ ਉਹ ਰੋ ਰਹੇ ਸਨ, ਬਾਜੇ ਤੇ ਨਾ ਗਾਣਾ ਗਾ ਰਹੇ ਸਨ, ਸੱਜਣਾ ਮੈਂ ਰਾਹ ਤੇਰਾ ਤੱਕ ਤੱਕ ਹਾਰੀਆਂ, ਤੇ ਨਾਲ ਰੋ ਰਹੇ ਨੇ। ਮੈਂ ਕਿਹਾ ਤੁਸੀਂ ਰੋ ਕੇ ਰੋਏ? ਕਹਿੰਦੀ ਜਿਹੜਿਆ ਮੈਂ ਉਂਝ ਨਹੀਂ ਕਹਿ ਸਕਦੀ ਜਿਵੇਂ ਮੈਡਮ ਹੋਰਾਂ ਨੇ ਕਿਹਾ, ਮੇਰੇ ਕੋਲ ਨਹੀਂ ਕਿਹਾ ਜਾਂਦਾ। ਹਾਂਜੀ, ਤੇ ਅਫਸ਼ਾ ਬੇਗਮ ਸਾਡੇ ਪਾਕਿਸਤਾਨ ਦਾ ਬੜਾ ਵੱਡਾ ਨਾਂ ਹੋਇਆ ਹੈ। ਅਫਸ਼ਾ ਬੇਗਮ ਦੇ ਬਾਰੇ 'ਚ 34 ਮੀਲ ਦੂਰ ਇੱਥੋਂ ਲਾਹੌਰ ਤੋਂ ਵਾਹਗਾ ਬਾਰਡਰ ਕ੍ਰਾਸ ਕਰਕੇ ਅਸੀਂ ਅੰਮ੍ਰਿਤਸਰ ਚੱਲ ਜਾਂਦੇ ਹਾਂ, ਤੇ ਉੱਥੇ ਕਸਮੇ ਮੇਰੇ ਕੋਲ ਲੋਕੀ ਇੰਝ ਪੁੱਛ ਰਹੇ ਸਨ ਉਹਨਾਂ ਦਾ ਕਿ ਜੀ ਤੁਸੀਂ ਅਫਸ਼ਾ ਬੇਗਮ ਨੂੰ ਜਾਣਦੇ ਹੋ? ਮੈਂ ਕਿਹਾ ਯਾਰ ਸਾਡੀ ਬਾਜੀ ਹੈ, ਸਾਡੀ ਭੈਣ ਹੈ। ਨਹੀਂ ਨਹੀਂ, ਤੁਸੀਂ ਉਹਨਾਂ ਨੂੰ ਵੇਖਿਆ, ਕੋਲੋਂ ਵੇਖਿਆ? ਉਹ ਮੈਂ ਕਿਹਾ ਯਾਰ ਕੋਲੋਂ ਵੇਖ ਤੋਂ ਮਰਾਦ ਵੀ ਸਾਡੇ, ਅਸੀਂ ਉਹਨਾਂ ਦੇ ਫੈਮਿਲੀ ਮੈਂਬਰ ਹੈਗੇ ਆ। ਤੇ ਉਹਨਾਂ ਨੂੰ ਇੰਝ ਪੁੱਛ ਰਹੇ ਸਨ ਕਿ ਮੈਨੂੰ ਇੰਝ ਸੀ ਕਿ ਵੀ ਅਗਰ ਅਫਸ਼ਾ ਬੇਗਮ ਇਹਨਾਂ ਲੋਕਾਂ ਦੇ ਵਿੱਚ ਆਏ ਤੇ ਦਿਲ ਕਰੇ ਉਹਨਾਂ ਦਾ ਕੋਈ ਉੱਥੇ ਕੋਈ ਯਾਦਗਾਰ ਬਣਾ ਦੇਣੀ, ਉਹਨਾਂ ਦਾ ਕੋਈ ਬੁੱਤ ਬਣਾ ਕੇ ਰੱਖ ਲੈਣ, ਤੇ ਇਸ ਤਰ੍ਹਾਂ ਪਿਆਰ ਕਰਦੇ ਨੇ ਫਨਕਾਰ ਨੂੰ। ਹਾਂਜੀ ਹਾਂਜੀ, ਪੂਜਾ ਕਰਦੇ। ਹਾਂਜੀ, ਮੈਂ ਗਈ ਹਾਂ ਨਾ ਆਪਣਾ ਇੰਡੀਆ ਫੈਸਟੀਵਲ ਸ਼ੋ ਸੀ, 26 ਮੁਲਕਾਂ ਦੇ ਲੋਕ ਉੱਥੇ ਆਏ ਹੋਏ ਸੀ। ਅੱਛਾ ਜੀ, ਯਕੀਨ ਕਰਨਾ ਬਾਰਡਰ ਤੋਂ ਲੱਗ ਕੇ ਨਾ ਉਹਨਾਂ ਨੇ ਇੰਜ ਕੀਤਾ ਕਿ ਜਿਵੇਂ ਕੋਈ ਪਤਾ ਨਹੀਂ, ਫਨਕਾਰ ਦੀ ਇੰਨੀ ਪੂਜਾ, ਇੰਨੀ ਇੱਜ਼ਤ, ਇੰਨਾ ਪਿਆਰ। ਔਰ ਡਾਇਰੈਕਟਰ ਨੇ ਸਾਨੂੰ ਉੱਥੇ ਮਤਲਬ ਬਾਰਡਰ ਤੇ ਪਹਿਲੋਂ ਜਾਂਦਿਆਂ ਵੀ ਸੁਣਿਆ, ਵਾਪਸੀ ਤੇ ਫਿਰ ਉਹਨਾਂ ਨੇ ਸਾਨੂੰ ਹਾਲ ਦੇ ਵਿੱਚ, ਫਿਰ ਉਹਨਾਂ ਨੇ ਜ਼ਰਾ ਇੰਤਜ਼ਾਮ ਜ਼ਿਆਦਾ ਕੀਤਾ, ਹਾਲ 'ਚ ਸੁਣਿਆ। ਅਵਾਰਡ ਮੈਨੂੰ ਇੰਡੀਆ ਤੋਂ ਮਿਲਿਆ ਹੋਇਆ ਉਹ ਵਾਲਾ। ਅੱਛਾ ਜੀ, ਹਾਂਜੀ। ਤੇ ਮੇਰੇ ਮੌਲਾ ਦਾ ਸਦਕਾ ਬੜੀ ਮਾਲਕ ਨੇ ਇੱਜ਼ਤ, ਲੇਕਿਨ ਉਹ ਬਹੁਤ ਲੋਕ ਨਾ ਸੁਰ ਦੀ ਪੂਜਾ ਕਰਦੇ ਨੇ, ਬੜਾ ਮੁਹੱਬਤ ਕਰਦੇ ਨੇ ਫਨਕਾਰ ਨਾਲ। ਅੱਛਾ, ਤੁਸੀਂ ਹਿੰਦੁਸਤਾਨ ਗਏ ਗਾਣ ਲਈ? ਹਾਂਜੀ ਹਾਂਜੀ। ਹੋਰ ਕਿਸੇ ਮੁਲਕ? ਹੋਰ ਮੈਂ ਆਪਣਾ ਕੀ ਨਾਮ, ਦੁਬਈ, ਅਲਾਈਨ, ਦੁਬਈ ਦਾ ਅਲਾਈਨ ਸ਼ਹਿਰ, ਉੱਥੇ ਫਿਰ ਖਾਸ ਦੁਬਈ ਵੀ ਮੈਂ ਗਈ। ਗਾਣਾ ਸਮਝ ਆਇੰਦਾ ਜਾਂ ਸੁਣ ਸੁਣ ਕਹਿੰਦੇ ਖਾਲੀ ਵਾਲੀ? ਯਾਨੀ ਸਾਡੀ ਆਪਣੀ ਆਡੀਅנס ਹੁੰਦੀ। ਹਾਂਜੀ, ਆਪਣੀ ਉਹ ਸਾਡੇ ਅਜ਼ਰਾ ਜਹਾਂ ਦੀਆਂ ਫਰਮਾਇਸ਼ਾਂ, ਮਤਲਬ ਜਿੰਨੇ ਗਾਣੇ ਹੈ। ਅਜ਼ਰਾ ਜਹਾਂ ਵੀ ਬਹੁਤ ਅੱਛੀ ਸਿੰਗਰ ਹੈ। ਕਮਾਲ ਕਮਾਲ ਕਮਾਲ। ਅਜ਼ਰਾ ਜੀ ਵੀ ਬਹੁਤ ਅੱਛੇ ਨੇ, ਬਹੁਤ ਅੱਛੇ ਨੇ। ਜ਼ੁਲਫਕਾਰ ਅਲੀ ਸਾਹਿਬ ਵੀ ਬਹੁਤ ਅੱਛੇ ਨੇ ਜੀ, ਅੱਲਾ ਦੋਵਾਂ ਨੂੰ ਸਲਾਮਤ ਰੱਖੇ। ਤੇ ਅਰਜ਼ੇ ਵੇ ਕਿ ਜਿਹੜਾ ਤੁਹਾਨੂੰ ਅੱਛਾ ਲੱਗਦਾ ਦਿਲੋਂ ਗਾਣਾ ਮੈਡਮ ਦਾ, ਜ਼ਰਾ ਉਹ ਸੁਣਾ ਦਿਓ। ਹਾਂਜੀ, ਮਾਸਟਰ ਜੀ ਦਾ मैं हुई डामाडोल। हाय 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 हाय, श्री बदमाश फिल्म, मास्टर अब्दुल्ला साहब, इकबाल कश्मीरी साहब, हैं जी, क्या बात है जी। मुमताज बेगम ते गाना पिछड़ा तो है, क्या कहने, सुनाओ। हाँ जी, बिस्मिल्लाह करो जी। मैं हुई डामाडोल, तूने मेरे कोल आ फड़ ले मेरी बावें, आ फड़ ले मेरी बावें, मैं डिगदी जावे। मैं हुई डामाडोल,
रुक जाना है। दस मेरे हीरिया वे क्यों तड़पाना है, क्यों तेरिया नजरां वे मैं डिगदी जावे, मैं होई डावाडोल तू नहीं मेरे कोल, आ फड़ ले मेरी बावे, आ फड़ ले मेरी बावे, मैं डिगदी जावे, मैं होई डावाडोल तू नहीं मेरे कोल। की होया अज मैनू वे, मैं कदम कदम ते थिड़कां, एक तेरे दम बदले मैनू सारे जग दियां चिड़कां, इनू अपना दुख सुनावे, इनू अपना दुख सुनावे, मैं डिगदी जावे, मैं होई डावाडोल तू नहीं मेरे कोल, आ फड़ ले मेरी बावे, आ फड़ ले मेरी बावे, मैं डिगदी जावे, मैं होई डावाडोल तू नहीं मेरे कोल, मैं होई डावाडोल तू नहीं मेरे कोल। ਵਾਹ ਬਾਜੀ, ਤੁਸੀਂ ਤੇ ਸਾਰੇ ਮੁਸ਼ਕਲ ਕੰਮ ਨੂੰ ਹੱਥ ਪਾ ਰਹੇ ਹੋ, ਤੇ ਮੈਂ ਕਹਿੰਦਾ ਤੁਹਾਨੂੰ ਜ਼ਰਾ ਆਸਾਨੀਆਂ ਲੈ ਆਈਏ। ਤੇ ਤੁਹਾਨੂੰ ਅੱਜ ਕੱਲ ਦਾ ਕੋਈ ਗਾਣਾ ਯਾਦ ਨਹੀਂ ਗਾ? ਅੱਜ ਕੱਲ ਦਾ ਤੇ ਫਿਰ ਮੇਰੇ ਖਿਆਲ ਮੈਨੂੰ ਵੀ ਨਹੀਂ ਯਾਦ, ਕਿਉਂਕਿ ਅੱਜ ਕੱਲ ਕੋਈ ਗਾਣਾ ਐਸਾ ਹੈ ਹੀ ਨਹੀਂ ਜਿਹੜਾ ਬੰਦਾ ਕਹੇ ਯਾਦ ਹੋ ਜਾਏ। ਆ ਯਾਦ ਜਾ ਸੁਣਾਈਏ, ਐਵੇਂ 2 ਦਿਨ ਲਈ ਕੋਈ ਗਾਣਾ ਆਉਂਦਾ ਹੈ ਤੇ ਮੁੜ ਕੇ ਉਹ ਗਾਇਬ ਹੋ ਜਾਂਦਾ ਹੈ ਜੀ। ਇਹ ਸਦਾ ਬਹਾਰ ਗਾਣੇ। ਅੱਛਾ ਬਾਜੀ, ਸਰਾਇਕੀ ਤੁਹਾਨੂੰ ਮਾਸ਼ਾਅੱਲਾ ਤੁਸੀਂ ਫੈਸਲਾਬਾਦ ਨਾਲ ਬਿਲੋਂਗ ਕਰਦੇ ਹੋ, ਜੀ ਜੀ। ਤੇ ਇਹ ਸਰਾਇਕੀ ਕਿਵੇਂ ਆ ਗਈ ਤੁਹਾਨੂੰ? ਬਸ ਉਹਨਾਂ ਨੇ ਕਿਹਾ ਨਾ ਸ਼ਾਗਿਰਦ ਹੋਏ ਪਹਿਲੇ ਕਿਸੇ ਸਰਾਇਕੀ ਦੇ? ਨਹੀਂ ਤੇਰੇ ਮੌਲਾ ਦਾ ਕਰਮ, ਗੱਲ ਤੇ ਨਾ ਪਿਕ ਕਰਨਾ। ਮੈਂ ਉਹ ਫਿਰ ਕਿਸਨਾ ਵਿੱਚ ਉਹਨਾਂ ਨੇ ਕਿਹਾ ਕਿ ਮਤਲਬ ਅੱਲਾ ਜਿਵੇਂ ਕਿ ਮਸੂਰ ਮਲੰਗੀ ਸਾਹਿਬ ਜੀ ਬਹੁਤ ਅੱਛਾ ਗਾਉਂਦੇ ਸਨ। ਅੱਲਾ ਦੀ ਤਲੂਣੇ ਵਾਲੇ ਦੇ ਗਾਣੇ, ਅੱਲਾ ਤਲੂਣਾ ਉਸਤਾਦ, ਅੱਲਾ ਤਲੂਣੇ ਵਾਲੇ ਜੀ, ਕੀ ਬਾਤ ਹੈ। ਹਾਂਜੀ, ਉਹਨਾਂ ਕਿਹਾ ਕਿ ਆ ਤੁਸੀਂ ਇਹ ਗਾਣੇ ਗਾਣੇ ਨੇ। ਉਹ ਫਿਰ ਜਿਹੜੇ ਮੇਰੇ ਦਿਲ ਨੂੰ ਅੱਛੇ ਲੱਗੇ ਨਾ, ਉਹ ਚੁਣ ਕੇ ਫਿਰ ਮੈਂ ਗਾਣੇ ਸਿਲੈਕਟ ਕਰਕੇ ਤੇ ਉਹ ਫਿਰ ਮੈਂ ਨਹੀਂ ਮਤਲਬ ਤੁਸੀਂ ਲੋਕਾਂ ਦੇ ਗਾ ਰਹੇ ਹੋ, ਆਪਣਾ ਵੀ ਸਰਾਇਕੀ ਬਣਾਇਆ ਜੇ ਗਾਣਾ? ਉਹਨਾਂ ਉਹ ਸਰਾਇਕੀ ਗੀਤ ਤੇ ਬਹੁਤ ਹਿੱਟ ਹੋ ਗਏ ਨੇ ਹੁਣ ਤੇ, ਹਾਂਜੀ ਥੀਏਟਰਾਂ ਤੇ ਵੀ ਸਾਡੇ ਤੇ ਸਰਾਇਕੀ ਗਾਣੇ ਚੱਲ ਰਹੇ ਨੇ। ਹਾਂਜੀ ਲੇਕਿਨ ਉਹ ਔਰ ਗਾਣਾ ਬੜਾ ਲੰਮਾ ਹੁੰਦਾ, 18 ਮਿੰਟ ਦਾ, 20 ਮਿੰਟ ਦਾ ਗਾਣਾ ਲੰਮਾ ਹੁੰਦਾ। ਉਹ ਸਰਾਇਕੀ ਗਾਣਾ ਲੱਗ ਜੇ, ਬੰਦਾ ਉਹ ਗਾਣਾ ਲਾ ਕੇ ਚੱਲ ਜੇ, ਬਾਹਰੋਂ ਸ਼ੇਵ ਕਰਾਵੇ, ਨਹਾ ਆਵੇ, ਬੱਚਿਆਂ ਨੂੰ ਮਿਲ ਆਵੇ, ਖਤ ਖੁਦ ਪਾ ਕੇ ਵਾਪਸ ਆਵੇ, ਫਿਰ ਵੀ ਉਹ ਗਾਣਾ ਚੱਲ ਰਿਹਾ ਹੁੰਦਾ। ਔਰ ਜੇ ਕੋਈ ਮਹਿੰਗੀ ਚੀਜ਼ ਨਹੀਂ ਉਹਨਾਂ ਦੀ ਸ਼ਾਇਰੀ ਦੇ ਵਿੱਚ, ਮਤਲਬ ਚਿੜੀ ਉੱਡ ਗਈ ਤਾਰ ਤੋਂ, ਛੱਲਾ, ਨਿੱਕੀ ਮਤਲਬ ਛੋਟੀਆਂ ਆਈਟਮਾਂ ਨੇ ਉਹਨਾਂ ਦੀਆਂ। ਉਹ ਟੋਟਲ ਉਹਨਾਂ ਦਾ ਗਾਣਾ ਮੇਰੇ ਖਿਆਲ ਕੋਈ 70-75 ਰੁਪਏ ਹੀ ਤਿਆਰ ਹੋ ਜਾਂਦਾ ਹੈ। ਜੋ ਚੀਜ਼ਾਂ ਪਾਉਂਦੇ ਨੇ ਸ਼ਾਇਰੀ 'ਚ, ਕੋਈ ਮਹਿੰਗੀ ਚੀਜ਼ ਨਹੀਂ ਪਾਉਂਦੇ ਵਿੱਚ ਸ਼ਾਇਰੀ ਦੇ। ਹਾਂਜੀ, ਕੀ ਤਰਲੇ ਲੈ ਰਿਹਾ, ਗੱਡੀ ਤੂੰ ਮੰਗਾ ਲੈ, ਪੈਟਰੋਲ ਮੈਂ ਪਵਾਨੀ, ਇਹ ਕਿਹੜੀ ਗੱਲ ਹੈ? ਜਿਹਨੇ ਗੱਡੀ ਮੰਗਾ ਲਈ ਪੈਟਰੋਲ ਵੀ ਪਵਾ ਲੇਗਾ। ਅੱਛਾ, ਕੋਈ ਸਰਾਇਕੀ ਬਾਜੀ? ਅੱਛਾ ਜੀ, ਹਾਂ, ਕੋਈ ਸਰੀਲਾ ਜਿਹਾ ਸਰਾਇਕੀ? ਮੈਨੂੰ ਪਤਾ ਤੁਸੀਂ ਪੈੜਾ ਸਰਾਇਕੀ ਨਹੀਂ ਯਾਦ ਕੀਤਾ ਹੈ। ਨੋ ਲੈ ਚੱਲ ਸਾਨੂੰ ਨਾਲ ਵੇ ਪੁੰਨਣਾ ਹੈ, ਲੈ ਚੱਲ ਸਾਨੂੰ ਨਾਲ, ਨਿਤ ਮੈਂ ਮਰ ਜਾਵਾਂਗੀ ਹੈ, ਮਰ ਜਾਵਾਂਗੀ ਹੈ, ਲੈ ਚੱਲ ਸਾਨੂੰ ਨਾਲ ਵੇ ਪੁੰਨਣਾ ਹੈ, ਲੈ ਚੱਲ ਸਾਨੂੰ ਨਾਲ, ਨਿਤ ਮੈਂ ਮਰ ਜਾਵਾਂਗੀ ਹੈ, ਮਰ ਜਾਵਾਂਗੀ ਹੈ, ਲੈ ਚੱਲ ਸਾਨੂੰ ਨਾਲ ਵੇ ਪੁੰਨਣਾ ਹੈ, ਲੈ ਚੱਲ ਸਾਨੂੰ ਨਾਲ। ਖਲੀਆਂ ਡਾਏ ਦੀਆਂ ਮਨੀਆਂ ਵੇ, ਫਤੀ ਖਲੀਆਂ ਫਤੀ ਖਲੀਆਂ ਡਾਏ
ਪੈ ਜਾਂਦੇ ਓ ਯਾਰ ਜੀਵੇ ਲੈ ਚੱਲ ਸਾਨੂੰ ਨਾਲ ਵੇ ਪੁੰਨਣਾ ਫਲ ਚੱਲ ਸਾਨੂੰ ਨਾਲ ਨਹੀਂ ਤੇ ਮੈਂ ਮਰ ਜਾਵਾਂਗੀ ਹੋਏ ਮਰ ਜਾਵਾਂਗੀ ਹੈ ਲੈ ਚੱਲ ਸਾਨੂੰ ਨਾਲ ਵੇ ਪੁੰਨਣਾ ਫਲ ਚੱਲ ਸਾਨੂੰ ਨਾਲ ਬਾਜ਼ਾਰ ਵਿਕਾਂਦੇ ਕੋਲੇ ਵੇ ਬਾਜ਼ਾਰ ਬਾਜ਼ਾਰ ਵਿਕਾਂਦੇ ਕੋਲੇ ਵੇ ਜਿੰਦ ਲੁੱਟ ਲਈ ਸਾਵਲ ਢੋਲੇ ਵੇ ਕਰਾਂ ਮਿੰਨਤਾਂ ਤੇ ਢੋਲ ਨਾ ਬੋਲੇ ਓ ਯਾਰ ਜੀਵੇ ਲੈ ਚੱਲ ਸਾਨੂੰ ਨਾਲ ਵੇ ਪੁੰਨਣਾ ਹੈ ਲੈ ਚੱਲ ਸਾਨੂੰ ਨਾਲ ਹੱਦੀ ਖਲੀਆਂ ਖਜੀ ਦੇ ਪਾਂਦੇ ਵੇ ਫੱਦੀ ਖਲੀਆਂ ਖਜੀ ਦੇ ਪਾਂਦੇ ਵੇ ਕਰਾਂ ਮਿੰਨਤਾਂ ਰਾਤ ਨਾਰਾਂ ਦੇਵੇ ਦਿਲ ਡੀਗਰ ਸਜਣ ਪੈ ਜਾਂਦੇ ਓ ਯਾਰ ਜੀਵੇ ਲੈ ਚੱਲ ਸਾਨੂੰ ਨਾਲ ਲੈ ਚੱਲ ਸਾਨੂੰ ਨਾਲ ਵੇ ਪੁੰਨਣਾ ਲੈ ਚੱਲ ਸਾਨੂੰ ਨਾਲ ਐਨੀ ਤੇ ਮੈਂ ਮਰ ਜਾਵਾਂਗੀ ਹੋਏ ਮਰ ਜਾਵਾਂਗੀ ਹੈ ਲੈ ਚੱਲ ਸਾਨੂੰ ਨਾਲ ਵੇ ਪੁੰਨਣਾ ਲੈ ਚੱਲ ਸਾਨੂੰ ਨਾਲ ਵੇ ਪੁੰਨਣਾ ਲੈ ਚੱਲ ਸਾਨੂੰ ਨਾਲ वाह 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 बहुत अच्छे तुसी भी सलामत रहो अल्लाह दिता लूने वाले उस्ताद भी सलामत रहन ये मेरे ख्याल एक कलाम आबद तमीमी साहब दा होएगा उन्होंने बड़े अच्छे दोस्त ने उथों ही ਉਹ ਵੀ ਤੇ ਚੰਨਿਓੜ ਤੋਂ ਹਾਂਜੀ ਹਾਂਜੀ ਅਗਰ ਉਹਨਾਂ ਦਾ ਨਹੀਂ ਜਿਨ੍ਹਾਂ ਦਾ ਵੀ ਬਹੁਤ ਅੱਛਾ ਵੇਖ ਲਓ ਬਾਜੀ ਮੈਂ ਕਹਿ ਸੀ ਵੀ ਇਹ ਸ਼ਾਇਰੀ ਚ ਇਹਨਾਂ ਦੀ ਮਹਿੰਗੀਆਂ ਚੀਜ਼ਾਂ ਹੁੰਦੀਆਂ ਖੱਜੀ ਕੋਲਾ ਇਹੋ ਹੈ ਨਾ 15 ਰੁਪਏ ਦਾ ਕੋਲਾ 10 ਰੁਪਏ ਦੀ ਖੱਜੀ ਸਬਜ਼ੀ ਅੱਛਾ ਬਾਜੀ ਤੁਸੀਂ ਮਾਸ਼ਾਅੱਲਾ ਆ ਗਏ ਇੱਧਰ ਕਿਉਂਕਿ ਮਲੰਗਣੀ ਤੁਸੀਂ ਨਾਂ ਰੱਖ ਲਿਆ ਤੇ ਤੁਸੀਂ ਇਸ ਵੇਲੇ ਜ਼ਿਕਰ ਫਿਕਰ ਦੀਆਂ ਮਹਿਫਲਾਂ 'ਚ ਹੁੰਦੇ ਹੋ ਹਾਂਜੀ ਹਾਂਜੀ ਤੇ ਕੋ ਆਪਣੀ ਧਮਾਲ ਤਿਆਰ ਕੀਤੀ ਅੱਗੋਂ ਸਿਮਰਨ ਸਰਕਾਰ ਦਾ ਮੇਲਾ ਵੀ ਆ ਰਿਹਾ ਜੀ ਜੀ ਤੇ ਕੋਈ ਤਿਆਰ ਕੀਤੀ ਜੀ ਧਮਾਲ ਹਾਂਜੀ ਹਾਂਜੀ ਕਿਉਂ ਨਹੀਂ अच्छा जी बिस्मिल्लाह जरा अपने चाहने वाले ने अपने देखने वाले ने जरा धमाल सुनाओ बिस्मिल्लाह जी ਲਾਲਣ ਦੇ ਦਰ ਤੇ ਨਗਰ ਵੱਜਦੇ ਕਹਿੰਦੀਆਂ ਧਮਾਲਾਂ ਤੇ ਨਾਰੇ ਵੱਜਦੇ ਲਾਲਣ ਦੇ ਦਰ ਤੇ ਨਗਰ ਵੱਜਦੇ ਕਹਿੰਦੀਆਂ ਧਮਾਲਾਂ ਤੇ ਨਾਰੇ ਵੱਜਦੇ ਤੂੰ ਵੀ ਧਮਾਲਾਂ ਪਾ ਲਾਲਣ ਦੇ ਦਰ ਤੇ ਨਗਾਰੇ ਵੱਜਦੇ ਕਹਿੰਦੀਆਂ ਧਮਾਲਾਂ ਤੇ ਨਾਰੇ ਵੱਜਦੇ ਤੂੰ ਵੀ ਧਮਾਲਾਂ ਪਾ ਨਾਰਾ ਲੀਦਾ ਲਾ ਤੂੰ ਵੀ ਧਮਾਲਾਂ ਪਾ ਨਾਰਾ ਲੀਦਾ ਲਾ सुकुतब अब्दाल सिकंदर वो सुकुतब अब्दाल सिकंदर दर्द पौड़ कमाला चार चुफेरे रौनक खुशियां किवें दिल
ਦਿਲ ਨੂੰ ਸੰਭਾਲਾਂ ਹੌਸ ਕੁਤਬ ਅਬਦਾਲ ਸਿਕੰਦਰ ਦਰਦ ਬੋਣ ਤਮਾਲਾ ਚਾਰ ਚੁਫੇਰੇ ਰੌਣਕ ਖੁਸ਼ੀਆਂ ਕਿਵੇਂ ਦਿਲ ਨੂੰ ਸੰਭਾਲਾਂ ਲਾਲਣ ਦੇ ਦਰ ਤੇ ਸਿਤਾਰੇ ਨੱਚਦੇ ਅਰਸ਼ੀ ਤੇ ਫਰਸ਼ੀ ਪੈ ਸਾਰੇ ਨੱਚਦੇ ਲਾਲਣ ਦੇ ਦਰ ਤੇ ਸਿਤਾਰੇ ਨੱਚਦੇ ਅਰਸ਼ੀ ਤੇ ਫਰਸ਼ੀ ਪੈ ਸਾਰੇ ਨੱਚਦੇ ਤੂੰ ਵੀ ਧਮਾਲ ਪਾ ਯਾਰਾ ਲੀ ਤਲਾ ਤੂੰ ਵੀ ਧਮਾਲ ਪਾ ਨਾਰਾ ਲੀ ਤਲਾ ਨਾ ਤੇ ਅਲੀ ਦਾ ਵਿਰਦ ਪੁਕਾ ਕੇ ਜਪਿਆ ਹੈਦਰ ਹੈਦਰ ਮੋੜ ਦੇਵੇ ਤਕਦੀਰਾਂ ਦੇ ਰੁਖ ਸੋਹਣਾ ਲਾਲ ਕਲੰਦਰ ਨਾ ਤੇ ਅਲੀ ਦਾ ਵਿਰਦ ਪੁਕਾ ਕੇ ਜਪਿਆ ਹੈਦਰ ਹੈਦਰ ਮੋੜ ਦੇਵੇ ਤਕਦੀਰਾਂ ਦੇ ਰੁਖ ਸੋਹਣਾ ਲਾਲ ਕਲੰਦਰ ਰਹਿਮਤ ਦੇ ਤੇ ਨੇ ਹੜ ਵਗਦੇ ਕਰਦੇ ਨੇ ਸਜਦੇ ਵਲੀ ਜਗਦੇ ਰਹਿਮਤ ਦੇ ਤੇ ਨੇ ਹੜ ਵਗਦੇ ਕਰਦੇ ਨੇ ਸਜਦੇ ਵਲੀ ਜਗਦੇ ਤੂੰ ਵੀ ਧਮਾਲ ਪਾ ਨਾਰਾ ਲੀ ਤਲਾ ਤੂੰ ਵੀ ਧਮਾਲ ਪਾ ਨਾਰਾ ਲੀ ਤਲਾ ਲਾਲਣ ਦੇ ਦਰ ਤੇ ਨਗਾਰੇ ਵੱਜਦੇ ਕਹਿੰਦੀਆਂ ਧਮਾਲਾਂ ਤੇ ਨਾਰੇ ਵੱਜਦੇ ਲਾਲਣ ਦੇ ਦਰ ਤੇ ਨਗਾਰੇ ਵੱਜਦੇ ਕਹਿੰਦੀਆਂ ਧਮਾਲਾਂ ਤੇ ਨਾਰੇ ਵੱਜਦੇ ਤੂੰ ਵੀ ਧਮਾਲ ਪਾ ਨਾਰਾ ਲੀ ਤਲਾ ਤੂੰ ਵੀ ਧਮਾਲ ਪਾ ਨਾਰਾ ਲੀ ਤਲਾ ਤੂੰ ਵੀ ਧਮਾਲ ਪਾ ਨਾਰਾ ਲੀ ਤਲਾ वाह जी वाह वाह वाह। अल्लाह ਤੁਹਾਨੂੰ ਸਲਾਮਤ ਰੱਖੇ ਤੁਹਾਡੇ ਤੇ ਰਹਿਮਤ ਰਵੇ ਬਾਜੀ ਮੈਂ ਬਹੁਤ ਮਸ਼ਕੂਰ ਤੁਸੀਂ ਮੈਨੂੰ ਵਕਤ ਦਿੱਤਾ ਟਾਈਮ ਦਿੱਤਾ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਮੈਂ ਖੁਦ ਬਹੁਤ ਮਸ਼ਕੂਰ ਹਾਂ ਤੁਸੀਂ ਸਾਡੇ ਵਰਲਡ ਦਾ ਫਖਰ ਹੋ ਮਾਣ ਹੋ ਮੇਰੇ ਫੈਸਲਾਬਾਦ ਦੀ ਪਹਿਚਾਣ ਹੋ ਤੁਹਾਡੀ ਤੇ ਮਾਲਕ ਤੁਹਾਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ ਮੇਰੀਆਂ ਦੁਆਵਾਂ ਹਰ ਲੋ ਜੀ ਅੱਜ ਸਾਡੇ ਨਾਲ ਸਨ ਬਾਜੀ ਬੁਸ਼ਰਾ ਮਲੰਗਣੀ ਹੁਣ ਬਾਜੀ ਬੁਸ਼ਰਾ ਮਲੰਗਣੀ ਨੂੰ ਤੇ ਆਪਣੇ ਸਰਦਾਰ ਕਵਾਲ ਮਲੰਗ ਨੂੰ ਇਜਾਜ਼ਤ ਦਿਓ ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ ਅੱਲਾਹ ਹਾਫਿਜ਼